ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ RCN ਅਤੇ ਸ਼ਾਵਾ ਕੇਬਲ ਨੈਟਵਰਕਸ ਅਤੇ ਕੈਨੇਡਾ ਦੇ ਵਿੱਚ ਬੈਲ 5 ਕੇਬਲ ਨੈਟਵਰਕ ਰਾਹੀਂ ਅਤੇ ਵਰਲਡ ਵਾਈਡ ਗਲੋਬਲ CPN ਜਾਦੂ TV roku ਅਤੇ TV84 ਆਨਲਾਈਨ ਸਟ੍ਰੀਮਿੰਗ ਦੁਆਰਾ ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਕਰਦਾ। ਵਿਊਅਰਸ, ਬੀਤੇ ਦਿਨੀ ਅਸੀਂ ਦੇਖਿਆ ਕਿ ਕਿਵੇਂ ਅਕਾਲੀ ਦਲ ਬਾਦਲ ਦੇ ਆਗੂਆਂ ਵੱਲੋਂ ਵਧੇਰੇ ਵੋਟਾਂ ਦੇ ਲਾਲਚ ਵਿੱਚ ਅਕਾਲ ਤਖਤ ਵੱਲ ਪਿੱਠ ਕਰਦਿਆਂ ਡੇਰਾ ਸਿਰਸਾ ਨਾਲ ਪਾਈ ਸਾਂਝ ਨੂੰ ਜੱਗ ਜ਼ਾਹਰ ਕੀਤਾ ਗਿਆ ਅਤੇ ਡੇਰਾ ਮੁਖੀ ਦੀ ਸਤਸੰਗ ਪੰਜਾਬ ਵਿੱਚ ਕਰਵਾਉਣ ਦਾ ਵਾਅਦਾ ਕੀਤਾ ਗਿਆ। ਜੇ ਇਹ ਕਿਹਾ ਜਾਵੇ ਕਿ ਅਕਾਲੀ ਆਗੂਆਂ ਵੱਲੋਂ ਸਿੱਖ ਸਿਧਾਂਤਾਂ ਦਾ ਭੋਗ ਪਾ ਦਿੱਤਾ ਗਿਆ ਅਤੇ ਪੰਥ ਵਿਰੋਧੀਆਂ ਨਾਲ ਸਾਂਝ ਪਾਈ ਗਈ ਹੈ ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ ਜਾਪਦੀ। ਪੰਜਾਬ ਦੀ ਵਾਗਡੋਰ ਸੰਭਾਲ ਰਹੀ ਅਕਾਲੀ ਲੀਡਰਸ਼ਿਪ ਦਾ ਇਹ ਹਾਲ ਹੋਣਾ ਅਤੇ ਉੱਧਰ ਦੂਜੇ ਪਾਸੇ ਅੱਜ RSS ਦੇ ਮੁਖੀ ਦਾ ਇਹ ਕਹਿਣਾ ਕਿ ਭਾਰਤ ਵਿੱਚ ਰਹਿਣ ਵਾਲਾ ਜੰਮਣ ਵਾਲਾ ਹਰ ਇੱਕ ਸ਼ਖਸ ਹਿੰਦੂ ਹੈ, ਇਹ ਸਾਰਾ ਘਟਨਾਕ੍ਰਮ ਪੰਜਾਬ ਅਤੇ ਸਿੱਖ ਕੌਮ ਲਈ ਖਤਰੇ ਦੀ ਘੰਟੀ ਹੈ। ਇਹਨਾਂ ਮੁੱਦਿਆਂ ਉੱਪਰ ਅੱਜ ਅਸੀਂ ਸਿੱਖ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨਾਲ ਗੱਲਬਾਤ ਕਰਾਂਗੇ ਜੋ ਸਾਡੇ ਨਾਲ ਚੰਡੀਗੜ੍ਹ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਢਿੱਲੋਂ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਸ਼ੋਅ ਦੇ ਵਿੱਚ। ਥੈਂਕ ਯੂ ਜੀ, ਸ਼ੁਕਰੀਆ ਜੀ। ਡਾਕਟਰ ਢਿੱਲੋਂ, ਸਾਰਿਆਂ ਤੋਂ ਪਹਿਲਾਂ ਅਸੀਂ ਅੱਜ ਦੀ ਜਿਹੜੀ ਵਿਚਾਰ ਚਰਚਾ ਹੈਗੀ ਹੈ ਉਹਦੀ ਸ਼ੁਰੂਆਤ ਕਰਦੇ ਹਾਂ। ਜਿਹੜੀ ਇਹ ਅਕਾਲੀ ਤੇ ਡੇਰਾ ਸਿਰਸਾ ਦੀ ਸਾਂਝ ਹੈਗੀ ਹੈ, ਇਹਦੇ ਤੋਂ ਜਿਵੇਂ ਮੈਂ ਪਹਿਲਾਂ ਮੈਂਸ਼ਨ ਕੀਤਾ ਕਿ ਇੱਕ ਹਿਸਾਬ ਨਾਲ ਇਹ ਐਵੇਂ ਹੀ ਜਾਪਦਾ ਕਿ ਅਕਾਲੀ ਦਲ ਵੱਲੋਂ ਸਿੱਖ ਸਿਧਾਂਤਾਂ ਦਾ ਜਿਹੜਾ ਉਹ ਭੋਗ ਪਾ ਦਿੱਤਾ ਗਿਆ ਤੇ ਜਿਹੜੀ ਇਹ ਸਾਂਝ ਹੋਈ ਹੈ ਤੇ ਉਹਦੇ ਤੋਂ ਬਾਅਦ ਦਾ ਜਿਹੜਾ ਘਟਨਾਕ੍ਰਮ ਹੈਗਾ, ਕਿਵੇਂ ਜਿਹੜੀ SGPC ਹੈ ਜਾਂ ਗਿਆਨੀ ਗੁਰਬਚਨ ਸਿੰਘ ਜਾਂ ਜਿਹੜੇ ਹੋਰ ਅਕਾਲੀ ਲੀਡਰ ਹੈਗੇ ਆ ਉਹਨਾਂ ਵੱਲੋਂ ਜਿੰਨੀ ਦੇਰ ਤੱਕ ਚੋਣਾਂ ਨਹੀਂ ਖਤਮ ਹੋਈਆਂ ਉਨੀ ਦੇਰ ਤੱਕ ਉਹਨਾਂ ਨੇ ਚੁੱਪ ਵੱਟ ਕੇ ਰੱਖੀ ਤੇ ਉਹ ਤੋਂ ਬਾਅਦ ਜਿਹੜੀ ਹੈ ਉਹ ਕਾਰਵਾਈ ਦੀ ਵੀ ਗੱਲ ਹੋ ਰਹੀ ਹੈ ਤੇ ਜਾਂਚ ਕਮੇਟੀ ਵੀ ਬਣਾਈ ਗਈ ਹੈ। ਓਵਰਆਲ ਜਿਹੜਾ ਇਹ ਸਾਰਾ ਘਟਨਾਕ੍ਰਮ ਹੈਗਾ, ਇਹਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ? ਦੇਖੋ, ਬਹੁਤ ਦੇਰ ਤੋਂ 10 ਸਾਲ ਤੋਂ ਵੀ ਪਹਿਲਾਂ ਤੋਂ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜੀ RSS ਦੇ ਨਾਲ ਸਾਂਝ ਆ ਜੀ, ਔਰ RSS ਦੇ ਏਜੰਡੇ ਦੇ ਮੁਤਾਬਕ ਸਿੱਖੀਜ਼ਮ ਨੂੰ ਖਤਮ ਕਰਨਾ ਉਹਨਾਂ ਦੀ ਪ੍ਰਾਇਓਰਟੀ ਹੈਗੀ ਹੈ। ਉਹ ਸਮਝਦੇ ਆ ਵੀ ਜੇ ਸਿੱਖੀਜ਼ਮ ਖਤਮ ਹੋ ਜੇ, ਸਾਰੇ ਦੇ ਸਾਰੇ ਜਿਹੜੇ ਸਿੱਖ ਆ ਉਹ ਹਿੰਦੂ ਆਇਡੈਂਟੀਟੀ ਦੇ ਵਿੱਚ ਮਰਜ ਹੋ ਜਾਣ ਤਾਂ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ, ਧਾਰਮਿਕ, ਸਮਾਜਿਕ ਤੇ ਪੋਲੀਟੀਕਲ ਜਿਹੜੀਆਂ ਸਮੱਸਿਆਵਾਂ ਇਸ ਰੀਜਨ ਦੀਆਂ ਉਹ ਸੋਲਵ ਹੁੰਦੀਆਂ। ਇਹ ਉਹਨਾਂ ਦਾ 1920 ਤੋਂ ਏਜੰਡਾ ਜਦੋਂ ਤੋਂ RSS ਹੋਂਦ ਵਿੱਚ ਆਈ ਆ। ਤੋ ਇਹ ਪ੍ਰਕਾਸ਼ ਸਿੰਘ ਬਾਦਲ ਦਾ ਉਹਨਾਂ ਨਾਲ ਬਹੁਤ ਡੂੰਘਾ ਸੰਬੰਧ ਬਣਿਆ ਹੋਇਆ ਸੀ ਜੀ, ਔਰ ਉਹ ਇਸ ਨੂੰ ਲੁਕੋ ਕੇ ਰੱਖਦਾ ਸੀ ਔਰ ਉਸ ਦੇ ਉੱਤੇ ਕੋਈ ਉਹ ਕਮੈਂਟ ਨਹੀਂ ਸੀ ਕਰਦਾ, ਕੋਈ ਓਪੀਨੀਅਨ ਨਹੀਂ ਸੀ ਦਿੰਦਾ। ਔਰ ਇਹ ਉਸ ਏਜੰਡੇ ਦੇ ਉੱਤੇ ਨਾਲ ਹੀ ਆ ਜਿਹੜਾ ਕੋਈ ਵੀ ਹੋਰ ਜਿਹੜੀ ਚੀਜ਼ ਛੋਟੀ ਮੋਟੀ ਰਲਦੀ ਸੀ ਉਸ ਦੇ ਵਿੱਚ ਵੀ ਆਪਣਾ ਸਿਰ ਝੁਕਾ ਦਿੰਦਾ ਸੀ। ਇਸ ਤਰ੍ਹਾਂ ਸੌਦਾ ਸਾਧ ਵਾਲਾ ਜਿਹੜਾ ਮਸਲਾ ਹੈ ਇਹ ਉਸ ਨਾਲ ਅੰਦਰੂਨੀ ਤੌਰ ਤੇ ਮਿਲਿਆ ਹੋਇਆ ਸੀ ਪ੍ਰਕਾਸ਼ ਸਿੰਘ ਬਾਦਲ। ਪ੍ਰਕਾਸ਼ ਸਿੰਘ ਬਾਦਲ ਦੀ ਆਪਣੀ ਕੋਈ ਹੈਸੀਅਤ ਨਹੀਂ ਹੈ। ਇਹ ਜੋ ਇੰਸਟਰਕਸ਼ਨ ਸੈਂਟਰ ਤੋਂ ਆਉਂਦੀਆਂ ਉਸ ਦੇ ਮੁਤਾਬਕ ਆਪਣੇ ਆਪ ਨੂੰ ਢਾਲਦਾ, ਉਸ ਦੇ ਮੁਤਾਬਕ ਉਹਨਾਂ ਦੇ ਹੁਕਮ ਦੇ ਮੁਤਾਬਕ ਉਹਨਾਂ ਦੀ ਖਾਸ਼ਾਂ ਦੇ ਮੁਤਾਬਕ ਕਾਰਵਾਈ ਕਰਦਾ ਜੀ। ਸਿੱਖ ਅਦਾਰੇ ਇਸ ਬੰਦੇ ਨੇ ਖਤਮ ਕਰ ਦਿੱਤੇ ਆ, ਜਿੰਨੇ ਸਿੱਖ ਇੰਸਟੀਟਿਊਸ਼ਨ ਸੀ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਆ, ਚਾਹੇ ਕੋਈ ਹੋਰ ਸ਼੍ਰੋਮਣੀ ਅਕਾਲੀ ਦਲ ਆ, ਕੋਈ ਵੀ ਜਿਹੜਾ ਸਿੱਖਾਂ ਦਾ ਅਦਾਰਾ, ਸਿੱਖਾਂ ਦਾ ਇੰਸਟੀਟਿਊਸ਼ਨ ਜਿਹਦੇ ਪਿੱਛੇ ਸਿੱਖਾਂ ਦਾ ਇਤਿਹਾਸ ਆ, ਜਿਹਦੇ ਪਿੱਛੇ ਸਿੱਖਾਂ ਦੀਆਂ ਸ਼ਹਾਦਤ ਆ, ਉਹ ਸਾਰੇ ਦਾ ਸਾਰਾ ਇਸ ਬੰਦੇ ਨੇ ਖਤਮ ਕਰ ਦਿੱਤਾ। ਇਹ ਤਾਂ ਇਸ ਹੱਦ ਤੱਕ ਗਿਆ ਕਿ ਜਦੋਂ ਇਸ ਨੂੰ ਸਵਾਲ ਕਰਦੇ ਸੀ ਜਰਨਲਿਸਟ ਵੀ ਤੇਰਾ ਕੀ ਰਿਸ਼ਤਾ ਹੈਗਾ BJP ਦੇ ਨਾਲ, ਤਾਂ ਇਹ ਕਿਹਾ ਕਰਦਾ ਸੀ ਮੇਰਾ 9 ਮਾਸ ਦਾ ਰਿਸ਼ਤਾ। ਫਿਰ ਬਾਅਦ ਦੇ ਵਿੱਚ ਫਿਰ ਉਹਨੇ ਇਹਨੂੰ ਹੋਰ ਸਟਰੈਂਥਨ ਕਰਨ ਲਈ ਕਿਹਾ ਮੇਰਾ ਇਸ ਦੇ ਨਾਲ ਹਸਬੈਂਡ ਵਾਈਫ ਵਾਲਾ ਰਿਲੇਸ਼ਨਸ਼ਿਪ ਆ ਜੀ। ਇਹ ਤਾਂ ਆਪਣੇ ਆਪ ਨੂੰ ਇਸ ਨੀਚਤਾ ਤੱਕ ਲੈ ਗਿਆ ਸੀ ਕਿ ਇਸ ਨੇ ਕਿਹਾ ਵੀ ਉਹ ਮੇਰਾ ਖਸਮ ਆ
बीजेपी मैं उसकी औरत हाँ, मैं उसकी वाइफ हाँ। जी तो कोई भी इसने अपनी कौम ਲਈ, ਆਪਣੇ ਪੰਥ ਲਈ, ਆਪਣੇ ਧਰਮ ਲਈ ਕੋਈ ਕਿਸੇ ਕਿਸਮ ਦੀ ਕੋਈ ਚੀਜ਼ ਨਹੀਂ ਕੀਤੀ ਔਰ ਬਲਕਿ ਉਹਨੂੰ ਢਾਹ ਲਾਉਣ ਦੀ ਹਰ ਐਫਰਟ ਕੀਤੀ। ਗੁਰੂ ਦਾ ਸ਼ੁਕਰ ਕਰਨਾ ਚਾਹੀਦਾ ਸਿੱਖਾਂ ਨੂੰ ਕਿ ਨੰਗਾ ਹੋ ਗਿਆ। ਵੋਟਾਂ ਦੇ ਲਾਲਚ ਦੇ ਵਿੱਚ ਅੱਲਾ ਹੋ ਕੇ ਇਸ ਨੇ ਜਿਸ ਤਰੀਕੇ ਨਾਲ ਸੌਦਾ ਸਾਹਿਬ ਦੇ ਨਾਲ ਕੀਤਾ, ਜਿਹੜਾ ਕਿ ਇਹਦਾ ਆਲਰੇਡੀ ਸਮਝੌਤਾ ਸੀ, ਉਸ ਨੂੰ ਓਪਨ ਅਪ ਕੀਤਾ ਇਸਨੇ ਜੀ, ਉਹ ਖੁੱਲ ਗਿਆ। तो वो सीक्रेट जी ਇਹਦੀ ਅੰਡਰਸਟੈਂਡਿੰਗ ਸੀ ਓਪਨ ਹੋ ਗਈ ਤੇ ਹੁਣ ਲੋਕਾਂ ਨੂੰ ਇਸ ਦੀ ਪਹਿਚਾਣ ਆ ਗਈ ਇਹ ਬੰਦਾ ਕੀ ਚੀਜ਼ ਹੈ ਜੀ। ਇਹ ਕਿਸੇ ਵੀ ਪੈਰਾਮੀਟਰ ਦੇ ਉੱਤੇ ਸਿੱਖ ਨਹੀਂ ਸੀ, ਕਿਸੇ ਵੀ ਪੈਰਾਮੀਟਰ ਦੇ ਉੱਤੇ। ਔਰ ਸਿੱਖੀ ਨੂੰ ਢਾਹ ਲਾਉਣ ਲਈ ਸਿੱਖ ਸਰੂਪ ਦੇ ਵਿੱਚ ਆਇਆ ਸਿੱਖਾਂ ਦਾ ਬਹੁਤ ਵੱਡਾ ਦੁਸ਼ਮਣ ਸੀ। ਮੈਂ ਤਾਂ ਬਹੁਤ ਵਾਰੀ ਕਈ ਸਾਲਾਂ ਤੋਂ ਇਸ ਗੱਲ ਤੇ ਲੱਗਿਆ, ਮੈਨੂੰ ਇਸ ਦੀ ਪਹਿਚਾਣ ਆਈ ਹੈ। ਮੈਂ ਇਸ ਨੂੰ ਸਮਝਦਾ। ਇਸ ਦੇ ਲੜਕੇ ਨੇ ਸੁਖਬੀਰ ਸਿੰਘ ਬਾਦਲ ਨੇ ਕਿਸੇ ਬੰਦੇ ਨੂੰ ਇਹ ਗੱਲ ਕਹੀ ਸੀ, ਕਿਸੇ ਨੇ ਇਹਨੂੰ ਕਿਹਾ ਪਿਛਲੀ ਇਲੈਕਸ਼ਨ ਤੋਂ ਪਿਛਲੀ ਇਲੈਕਸ਼ਨ ਜਿਹੜੀ ਹੋਈ ਹੈ 2012 ਦੀ ਇਲੈਕਸ਼ਨ, ਉਸ ਦੇ ਵਿੱਚ ਇਸ ਨੂੰ ਕਿਹਾ ਵੀ ਤੁਸੀਂ ਜਿਹੜੇ ਟੌੜਾ ਸਾਹਿਬ ਸੀ ਉਹ ਜਦੋਂ ਇਲੈਕਸ਼ਨ ਆਉਂਦੀ ਸੀ ਇੱਕ ਪੰਥਕ ਇਸ਼ੂ ਲੈਂਦੇ ਸੀ। ਇਸ ਨੇ ਜਦੋਂ ਮੈਂ ਪੰਥਕ ਦਾ ਨਾਂ ਲਿਆ ਇਸ ਨੇ ਹੱਥ ਮਾਰ ਕੇ ਕਿਹਾ ਜ਼ੋਰ ਦੀ ਵੀ ਇਹੀ ਤਾਂ ਚੀਜ਼ ਹੈ ਜਿਹੜੀ ਮੈਂ ਮਿਟਾਉਣੀ ਚਾਹੁੰਦਾ, ਖਤਮ ਕਰਨੀ ਚਾਹੁੰਦਾ, ਤੁਸੀਂ ਪੰਥ ਕਰੀ ਜਾਂਦੇ ਹੋ। तो एक प्यो पुत यतनशील सी कि किसी भी कीमत के उत्ते सिखां दी आइडेंटिटी, सिखां दा इतिहास उस नूं असीं मलिया मेट कर दिए और सिखां नूं सबमर्ज कर दिए हिंदू आइडेंटिटी दे विच जी। ये तां गलती साडी है सिख पंथ दी, जिन्हें इन्हां नूं पछाणिया नहीं। इसने सिख पंथ नूं पछाण लिया भी सिख जिहड़े भोले पाले आ, सिख विश्वास करते हैं। तो इसने सिखा का विश्वास जित के उन्होंने नाल धोखाधड़ी की है। ये हुण सिखा सिखा नूं चाहिदा इस नूं कटहरे विच खड़ा करके ये पूछा जाए भी आ तू दस तेरा कदों तो इन्हां नाल रिश्ता चल रहा और की तुहाडा लैण देन है, की तुहाडा ऑब्जेक्टिव है, की तुहाडी अंडरस्टैंडिंग है। RSS नाल भी इन्हां दे इरादा स्वामी गुरुआं दे भी उन्हां दे कोल भी जांदा, इन्हां नाल भी सारे जिहड़े एंटी सिख फोर्सेस आ उस दे नाल इस दी टोटल अलाइनमेंट आ प्रकाश सिंह बादल दी जी। डॉक्टर ढिल्लों जिवें तुसीं मैंशन कर रहे हो ਇਹ ਸਾਰਾ ਘਟਨਾਕ੍ਰਮ ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈ, ਤੁਸੀਂ ਬਾਦਲਾਂ ਤੇ ਬਾਦਲ ਪਿਓ ਪੁੱਤਰ ਤੇ ਖਾਸ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਦੇ ਉੱਪਰ ਇਹ ਸਾਰਾ ਕੇਂਦਰਿਤ ਰੱਖਿਆ। ਇਹਨੂੰ ਜੇ ਅਸੀਂ ਓਵਰਆਲ ਦੇਖਣਾ ਹੋਵੇ, ਤੁਸੀਂ ਸਿੱਖ ਇੰਸਟੀਟਿਊਸ਼ਨਸ ਦੀ ਗੱਲ ਕੀਤੀ ਹੈ, SGPC ਤੇ ਪ੍ਰਭਾਵ ਹੈਗਾ, ਅਕਾਲੀ ਦਲ ਤੇ ਸਾਰਾ ਹੀ ਜਿਹੜਾ ਹੈਗਾ ਉਹ ਬਾਦਲ ਦਲ ਦਾ ਹੈਗਾ, ਤੇ ਜੇ ਅਕਾਲ ਤਖਤ ਦਾ ਦੇਖੀਏ ਜਿਹੜੀ ਇਹ ਸਾਰੀ ਡੀਗ੍ਰੇਡੇਸ਼ਨ ਹੋਈ ਹੈ ਤੇ ਕਿਤੇ ਨਾ ਕਿਤੇ ਇਹ ਜਿਹੜੇ ਗਰਾਊਂਡ ਲੈਵਲ ਤੇ ਉਹਨਾਂ ਦੇ ਬੰਦੇ ਨੇ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਅਕਾਲੀ ਦਲ ਦੇ ਲੋਕ ਨੇ ਉਹਨਾਂ ਤੇ ਵੀ ਇਹਦਾ ਖਾਸਾ ਪ੍ਰਭਾਵ ਦੇਖਣ ਨੂੰ ਮਿਲਦਾ। ਉਹ ਚਾਹੇ ਉਹਨਾਂ ਦੇ ਉਮੀਦਵਾਰ ਹੋਣ, ਉਹਨਾਂ ਦੇ ਵਰਕਰ ਹੋਣ, ਉਹਨਾਂ ਦੀ ਜੋ ਸਾਰੀ ਫੈਨ ਫੋਲੋਇੰਗ ਹੈਗੀ ਹੈ ਉਹਦੇ ਤੇ ਪ੍ਰਭਾਵ ਦਿਖਦਾ। ਸੋ ਮੇਰਾ ਸਵਾਲ ਹੈ ਕਿ ਇਹਨਾਂ ਨੂੰ ਜਦੋਂ ਜਿਹੜੇ ਪੰਥ ਪ੍ਰਸਤ ਸਿੱਖ ਹੈਗੇ ਆ, ਪੰਥ ਦਾ ਭਲਾ ਜੀ ਜੀ ਡਾਕਟਰ ਢਿੱਲੋਂ ਉਹ ਗੱਲ ਇਹ ਆ ਵੀ ਜਿਹੜੇ ਤੁਸੀਂ ਉਹਨਾਂ ਦੇ ਫਾਲੋਅਰਸ ਦੀ ਗੱਲ ਕਰਦੇ ਹੋ, ਇਹ ਪੰਥ ਦੇ ਫਾਲੋਅਰਸ ਨਹੀਂ ਹੈਗੇ। ਇਹ ਪ੍ਰਕਾਸ਼ ਸਿੰਘ ਬਾਦਲ ਦੇ ਟੁਕੜਿਆਂ ਦੇ ਉੱਤੇ ਰਹਿਣ ਵਾਲੇ, ਟੁਕੜਿਆਂ ਦੇ ਉੱਤੇ ਆਪਣਾ ਰੁਜ਼ਗਾਰ ਕਰਨ ਵਾਲੇ ਬੰਦੇ ਆ। ਔਰ ਜਿਸ ਤਰੀਕੇ ਨਾਲ ਪ੍ਰਕਾਸ਼ ਸਿੰਘ ਬਾਦਲ ਵੱਡੇ ਸਕੇਲ ਦੇ ਉੱਤੇ ਲੁਟੇਰਾ, ਇਹ ਛੋਟੇ ਸਕੇਲ ਦੇ ਉੱਤੇ ਲੁਟੇਰੇ। ਅੱਜ ਇਲੈਕਸ਼ਨ ਦੇ ਵਿੱਚ ਜਿਹੜੀ ਇਲੈਕਸ਼ਨ ਲੜੀ ਗਈ ਆ ਉਹ ਸਿਰਫ ਐਂਟੀ ਪ੍ਰਕਾਸ਼ ਸਿੰਘ ਬਾਦਲ ਲੜੀ ਗਈ, ਐਂਟੀ ਸੁਖਬੀਰ ਸਿੰਘ ਬਾਦਲ ਲੜੀ ਗਈ ਹੈ। ਇੱਕੋ ਹੀ ਮੁੱਦਾ, ਦੂਸਰਾ ਕੋਈ ਮੁੱਦਾ ਨਹੀਂ ਸੀ। ਲੋਕ ਤੜਫੇ ਹੋਏ ਸੀ, ਲੋਕ ਸਤਾਏ ਹੋਏ ਸੀ, ਲੋਕ ਬੇਹਾਲ ਸੀ ਔਰ ਉਹ ਮੌਕਾ ਭਾਲਦੇ ਸੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਬੰਦੇ ਨੂੰ ਢੁਕਵਾਂ ਜਿਹੜਾ ਸਬਕ ਸਿਖਾਇਆ ਜਾਵੇ। ਉਹ ਸਬਕ ਹੀ ਸਿਖਾਇਆ ਗਿਆ ਇਸ ਬੰਦੇ ਨੂੰ ਔਰ ਉਹ ਸਬਕ ਸਿੱਖਦਾ ਜਿਹੜਾ ਕੁਦਰਤ ਦੀ ਖੇਡ ਆ, ਉਹ ਅੰਦਰੋਂ ਜਿਹੜਾ ਉਹਦਾ ਅਲਾਈਨਮੈਂਟ ਸੀ ਇਹਨਾਂ ਫੋਰਸਿਸ ਦੇ ਨਾਲ, ਜਿਹੜੀਆਂ ਐਂਟੀ ਸਿੱਖ ਫੋਰਸਿਸ ਆ। ਹੁਣ ਇਸ ਨੂੰ ਪੁੱਛੋ, ਉਸ ਦੇ ਵਿੱਚ ਸ੍ਰੀ ਅਕਾਲ ਤਖਤ ਦਾ ਜਥੇਦਾਰ ਵੀ ਨੰਗਾ ਹੋ ਗਿਆ। ਜਿਸ ਤਰ੍ਹਾਂ ਤੁਸੀਂ ਕਿਹਾ 2 ਦਿਨ ਉਸਨੇ ਕੋਈ ਐਕਸ਼ਨ ਨਹੀਂ ਲਿਆ, ਚੁੱਪ ਵੱਟੀ ਰਹੀ। ਉਸ ਤੋਂ ਬਾਅਦ ਜਦੋਂ ਇਲੈਕਸ਼ਨਾਂ ਹੋ ਗਈਆਂ ਉਸ ਤੋਂ ਬਾਅਦ ਉਸਨੇ ਆਪਣਾ ਮੂੰਹ ਖੋਲਿਆ ਅਕਾਲ ਤਖਤ ਦੇ ਜਥੇਦਾਰ ਨੇ। ਕਿਸ ਕਿਸਮ ਦਾ ਅਕਾਲ ਤਖਤ ਦਾ ਜਥੇਦਾਰ, ਕੀ ਉਹਦੀ ਜ਼ਿੰਮੇਵਾਰੀ ਹੈ?
ਕਿ ਪੰਥ ਨਾਲ ਜ਼ਿੰਮੇਵਾਰੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜ਼ਿੰਮੇਵਾਰੀ ਹੈ। ਤੋ ਇਹ ਇਸੇ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਹੈ। ਤੋ ਸਾਰੇ ਜਿਹੜੇ ਅਦਾਰੇ ਆ ਸਿੱਖਾਂ ਦੇ, ਜਿਹੜੇ ਸਿੱਖੀ ਦੇ ਉੱਤੇ ਪਹਿਰਾ ਜਿਨ੍ਹਾਂ ਨੇ ਦੇਣਾ, ਸਿੱਖੀ ਦੀ ਜਿਹੜੀ ਟ੍ਰੈਡੀਸ਼ਨ ਆ ਉਹਨੂੰ ਬਰਕਰਾਰ ਰੱਖਣਾ, ਉਹ ਸਾਰੇ ਇਸ ਨੂੰ ਤੋੜ ਦਿੱਤੇ। ਇਸ ਕਿਸਮ ਦੇ ਬੰਦੇ ਅੱਗੇ ਲੈ ਕੇ ਆਇਆ ਹੈ ਜਿਨ੍ਹਾਂ ਦਾ ਆਪਣਾ ਕੋਈ ਕਰੈਕਟਰ ਹੀ ਨਹੀਂ, ਜਿਨ੍ਹਾਂ ਦਾ ਸਿਰਫ ਇੱਕੋ ਇੱਕ ਆ ਕਿ ਆਪਣਾ ਸਵਾਰਥ ਉਹਨਾਂ ਨੇ ਇਸ ਨਾਲ ਲੱਗ ਕੇ ਆਪਣੇ ਆਪ ਫਾਇਦੇ ਉਠਾਉਣੇ ਆ, ਬਸ ਇੰਨੀ ਕੀ ਗੱਲ ਹੈ ਤੋ ਇਸ ਕਰਕੇ ਸਾਰੇ ਦੁਨੀਆ ਦੇ ਸਿੱਖਾਂ ਨੂੰ ਸੁਚੇਤ ਹੋ ਜਾਣਾ ਚਾਹੀਦਾ ਔਰ ਇਸ ਬੰਦੇ ਦੀ ਜਿਹੜੀ ਅਸਲੀਅਤ ਉਸ ਨੂੰ ਖੁੱਲ੍ਹ ਕੇ ਸਮਝ ਲੈਣਾ ਚਾਹੀਦਾ ਕਿ ਇਸ ਨੇ ਇੱਕ ਵੀ ਕੰਮ ਸਿੱਖੀ ਦੇ ਅਨੁਕੂਲ ਨਹੀਂ ਕੀਤਾ। ਸਾਰੇ ਇਹਦੇ ਕੰਮ ਸਿੱਖੀ ਦੇ ਬਰਖਲਾਫ ਆ। ਸਿੱਖੀ ਨੂੰ ਢਾਹ ਲਾਉਣ ਵਾਲੇ ਆ, ਸਿੱਖੀ ਨੂੰ ਖਤਮ ਕਰਨ ਵਾਲੇ ਆ, ਸਾਰੇ ਦੇ ਸਾਰੇ। ਜਿੰਨੀ ਦੇਰ ਦਾ ਇਹ ਪੋਲੀਟੀਕਲ ਸੀਨ ਦੇ ਉੱਤੇ ਆਇਆ, ਇਸ ਦੀ ਬਲੂ ਸਟਾਰ ਅਟੈਕ ਦੇ ਵਿੱਚ ਵੀ ਅੰਦਰੂਨੀ ਤੌਰ ਦੇ ਉੱਤੇ ਇਨਵੋਲਵਮੈਂਟ ਹੈ ਔਰ ਇਸ ਨੇ ਪਾਣੀਆਂ ਦਾ ਜਿਹੜਾ ਵੱਡਾ ਖਜ਼ਾਨਾ ਪੰਜਾਬ ਦਾ ਉਸ ਨੂੰ ਲੁਟਾਇਆ ਦੂਸਰੇ ਸੂਬਿਆਂ ਨੂੰ। ਇਸ ਨੇ ਕੋਈ ਵੀ ਚੱਜ ਦਾ ਕੰਮ ਨਹੀਂ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਤਮ ਕਰਤੀ, ਸ਼੍ਰੋਮਣੀ ਅਕਾਲੀ ਦਲ ਖਤਮ ਕਰਤਾ, ਜਥੇਦਾਰ ਜਿੱਥੇ ਜਿਹੜਾ ਤਖਤ ਸੀ ਉਹਨਾਂ ਦੇ ਇੰਸਟੀਟਿਊਸ਼ਨ ਨੂੰ ਸਭ ਤੋਂ ਵੱਡੀ ਢਾਹ ਇਸ ਬੰਦੇ ਨੇ ਲਾਈ। ਜੀ ਡਾਕਟਰ ਢਿੱਲੋਂ, ਜਿਵੇਂ ਤੁਸੀਂ ਇਹਨੂੰ ਸਾਰੇ ਨੂੰ RSS ਨਾਲ ਜੋੜ ਕੇ ਵੀ ਗੱਲ ਕੀਤੀ ਹੈ ਤੇ ਜਦੋਂ ਅਸੀਂ ਅੱਜ ਦੀ ਗੱਲ ਕਰਦੇ ਹਾਂ ਤਾਂ ਅੱਜ ਹੀ ਭੋਪਾਲ ਦੇ ਲਾਗਿਓਂ ਮੱਧ ਪ੍ਰਦੇਸ਼ ਦੇ ਵਿੱਚੋਂ RSS ਦੇ ਜਿਹੜੇ ਮੁਖੀ ਹੈਗੇ ਆ ਮੋਹਨ ਭਾਗਵਤ, ਉਹਨਾਂ ਦਾ ਬਿਆਨ ਆਇਆ ਕਿ ਭਾਰਤ ਦੇ ਵਿੱਚ ਜੰਮਣ ਵਾਲਾ ਰਹਿਣ ਵਾਲਾ ਹਰ ਇੱਕ ਜਿਹੜਾ ਇਨਸਾਨ ਹੈਗਾ, ਹਰ ਇੱਕ ਸ਼ਖਸ ਉਹ ਹਿੰਦੂ ਹੈ। ਉਹ ਭਾਵੇਂ ਮੂਰਤੀ ਪੂਜਾ ਕਰਦਾ, ਮੂਰਤੀ ਪੂਜਾ ਨਹੀਂ ਕਰਦਾ, ਉਹ ਆਪਣੇ ਆਪ ਨੂੰ ਫੇਥ ਦੇ ਤੌਰ ਤੇ ਕੁਝ ਵੀ ਕਹੇ, ਪਰ ਕੌਮੀਅਤ ਦੇ ਤੌਰ ਤੇ, ਨੈਸ਼ਨੈਲਿਟੀ ਦੇ ਤੌਰ ਤੇ ਉਹ ਹਿੰਦੂ ਹੈ ਕਿਉਂਕਿ ਉਹ ਹਿੰਦੁਸਤਾਨ ਦੇ ਵਿੱਚ ਰਹਿੰਦਾ। ਸੋ ਜਿਹੜੀ ਇਹ ਸੋਚ ਹੈਗੀ ਹੈ, RSS ਦੀ ਸੋਚ ਹੈਗੀ ਹੈ, ਜੋ ਪਹਿਲਾਂ ਵੀ ਕਈ ਵਾਰ ਇਹਨਾਂ ਨੇ ਇੱਦਾਂ ਦੀਆਂ ਗੱਲਾਂ ਕੀਤੀਆਂ ਨੇ। ਸੋ ਅੱਜ ਅਸੀਂ ਇਸ ਟੌਪਿਕ ਦੇ ਉੱਪਰ ਗੱਲ ਕਰ ਰਹੇ ਹਾਂ। ਇਹਦਾ ਪੰਜਾਬ ਦੇ ਉੱਪਰ ਤੇ ਸਿੱਖਾਂ ਦੇ ਉੱਪਰ ਕੀ ਪ੍ਰਭਾਵ ਪੈਂਦਾ ਦਿਖ ਰਿਹਾ ਹੈ ਤੁਹਾਨੂੰ ਅੱਜ ਦੇ ਸਮੇਂ ਦੇ ਵਿੱਚ? ਅੱਜ ਅਸੀਂ ਕਿਸ ਸਿਚੁਏਸ਼ਨ ਦੇ ਵਿੱਚੋਂ ਲੰਘ ਰਹੇ ਹਾਂ? ਦੇਖੋ, ਗੱਲ ਇਹ ਆ, ਸਿੱਖੀ ਦਾ ਇਤਿਹਾਸ, ਸਿੱਖਾਂ ਦੀ ਆਇਡੈਂਟੀਟੀ ਗੁਰੂਆਂ ਨੇ ਐਸਟੈਬਲਿਸ਼ ਕੀਤੀ ਹੈ ਜੀ ਔਰ ਗੁਰੂਆਂ ਨੇ ਉਸ ਗੱਲ ਦੇ ਉੱਤੇ ਆਪ ਪਹਿਰਾ ਦਿੱਤਾ, ਸ਼ਹਾਦਤਾਂ ਦੇ ਕੇ ਗੁਰੂਆਂ ਨੇ। ਭਾਈ ਗੁਰਦਾਸ ਤੀਸਰੇ ਪੰਥ ਦੀ ਗੱਲ ਕਰਦਾ, ਉਸ ਵੇਲੇ ਨੇਸ਼ਨ ਦਾ ਨਾਂ ਲੋਕਾਂ ਨੂੰ ਪਤਾ ਨਹੀਂ ਸੀ ਜਿਸ ਵਕਤ ਭਾਈ ਗੁਰਦਾਸ ਤੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਉਹ ਪੀਰੀਅਡ ਸੀ। ਤਾਂ ਉਹ ਤੀਸਰੇ ਪੰਥ ਮਤਲਬ ਪੰਥ ਹੀ ਕਹਿੰਦੇ ਸੀ ਉਸ ਵੇਲੇ। ਇੱਕ ਪੰਥ ਹਿੰਦੂਆਂ ਦਾ ਸੀ, ਦੂਸਰਾ ਸੀ ਮੁਸਲਮਾਨਾਂ ਦਾ। ਉਹਨੇ ਆਪਣੇ ਆਪ ਨੂੰ ਤੀਸਰੇ ਪੰਥ ਦੀ ਗੱਲ ਕੀਤੀ ਹੈ। ਤੋ ਸਿੱਖਾਂ ਦੀ ਆਇਡੈਂਟੀਟੀ ਗੁਰੂਆਂ ਦੇ ਵਿਰਸੇ ਵਿੱਚੋਂ ਮਿਲੀ ਹੋਈ ਆਇਡੈਂਟੀਟੀ ਆ। ਸਿੱਖਾਂ ਦਾ ਆਪਣਾ ਸਭ ਕੁਛ ਬਿਲਕੁਲ ਦੂਸਰੇ ਸਿਸਟਮ ਦੇ ਉਲਟ ਸਿਸਟਮ ਹੈ। ਜੇ ਉਹ ਆਈਡਲ ਵਰਸ਼ਿਪ ਕਰਦੇ ਆ, ਅਸੀਂ ਆਈਡਲ ਵਰਸ਼ਿਪ ਦੇ ਖਿਲਾਫ ਆ। ਜੇ ਉਹ ਜਾਤ ਪਾਤ ਨੂੰ ਮੰਨਦੇ ਆ, ਮਨੂ ਨੂੰ ਮੰਨਦੇ ਆ, ਅਸੀਂ ਮਨੂ ਦੇ ਸਭ ਤੋਂ ਵੱਡੇ ਵਿਰੋਧੀ ਆ। ਅਸੀਂ ਜਾਤ ਪਾਤ ਦਾ ਖੰਡਨ ਕਰਦੇ ਹਾਂ। ਜਾਤ ਪਾਤ ਦੇ ਖੰਡਨ ਲਈ ਅਸੀਂ ਆਪਣੇ ਇੰਸਟੀਟਿਊਸ਼ਨ ਬਣਾਏ ਹੋਏ ਆ। ਲੰਗਰ ਦਾ ਇੰਸਟੀਟਿਊਸ਼ਨ ਆ, ਖਾਲਸੇ ਦਾ ਇੰਸਟੀਟਿਊਸ਼ਨ ਆ, ਸੰਗਤ ਦਾ ਇੰਸਟੀਟਿਊਸ਼ਨ ਆ, ਪੰਗਤ ਦਾ ਇੰਸਟੀਟਿਊਸ਼ਨ ਆ। ਇਹ ਸਾਰੇ ਇੰਸਟੀਟਿਊਸ਼ਨ ਜਾਤ ਪਾਤ ਨੂੰ ਕੰਡੈਮ ਕਰਕੇ ਭੰਡ ਕੇ ਰਿਜੈਕਟ ਕਰਦੇ ਆ। ਸਾਡਾ ਤਾਂ ਉਹਨਾਂ ਨਾਲ ਕੋਈ ਮੇਲ ਮਿਲਾਪ ਹੀ ਨਹੀਂ ਹੈ। ਉਹ ਆਪਣੀ ਉਹਨਾਂ ਦੀ ਜਿਹੜੀ ਸਕ੍ਰਿਪਚਰ ਆ ਉਹ ਤਾਂ ਇੱਕ ਰਸਤਾ ਦੱਸਦੀ ਹੈ ਨਾ ਰੱਬ ਦਾ। ਸਾਡੀ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਉਹ ਰੱਬ ਹੀ ਹੈ, ਉਹ ਸਾਖਸ਼ਾਤ ਗੁਰੂ ਆ। ਸਾਡਾ ਉਹਨਾਂ ਨਾਲ ਕਿਸੇ ਕਿਸਮ ਦਾ ਕਿਸੇ ਵੀ ਸਟੈਪ ਦੇ ਉੱਤੇ ਕੋਈ ਮਤਲਬ ਮਿਲਣਾ ਜੁਲਣਾ ਨਹੀਂ ਹੈ। ਸਾਡਾ ਤਾਂ ਉਹਨਾਂ ਦਾ ਅਪੋਜ਼ਡ ਸਿਸਟਮ, ਡਿਸਿਮਿਲਰ ਨਹੀਂ, ਅਪੋਜ਼ਡ ਸਿਸਟਮ ਆ। ਜੇ ਉਹ ਇੱਧਰ ਨੂੰ ਜਾਂਦੇ ਆ, ਅਸੀਂ ਦੂਸਰੇ ਪਾਸੇ ਨਹੀਂ ਜਾਣਾ। ਇਹ ਮੋਹਨ ਭਗਵਤ ਕੋਈ ਚੀਜ਼ ਨਹੀਂ ਹੈ। ਇਹ ਇਸ ਕਿਸਮ ਦੀਆਂ ਬੇਤੁਕੀਆਂ ਸਟੇਟਮੈਂਟਾਂ ਦੇ ਨਾਲ ਸਿੱਖਾਂ ਦੀ ਆਇਡੈਂਟੀਟੀ ਨੂੰ ਕੋਈ ਹਾਰਮ ਨਹੀਂ ਕਰ ਸਕਦਾ। ਸਿੱਖਾਂ ਦਾ ਆਪਣਾ ਇਤਿਹਾਸ ਆ, ਸਿੱਖਾਂ ਦੇ ਆਪਣੇ ਅਦਾਰੇ ਆ, ਇੰਸਟੀਟਿਊਸ਼ਨ ਆ, ਸਿੱਖਾਂ ਦੀ ਇੱਕ ਵਿਰਾਸਤ ਆ ਜਿਹੜੀ ਗੁਰੂਆਂ ਨੇ ਦਿੱਤੀ ਆ। ਮੋਹਨ ਭਗਵਤ ਦੀਆਂ ਬੇਤੁਕੀਆਂ ਸਟੇਟਮੈਂਟਾਂ ਸਿੱਖਾਂ ਦੀ ਆਇਡੈਂਟੀਟੀ ਨੂੰ ਹਾਰਮ ਨਹੀਂ ਕਰ ਸਕਦੀਆਂ। ਪਰ ਜ਼ਰੂਰ ਜਿਹੜੇ ਪ੍ਰਕਾਸ਼ ਸਿੰਘ ਬਾਦਲ ਵਰਗੇ ਜਿਹੜੇ ਇਸ ਕਿਸਮ ਦੇ ਕਰਪਟ ਤੇ ਡਿਸਓਨੈਸਟ ਆਦਮੀ ਆ ਉਹਨਾਂ ਤੇ ਜ਼ਰੂਰ ਅਸਰ ਪਾਏਗੀ। ਲੇਕਿਨ ਜਿਹੜੇ ਸਿੱਖ
ਸਿੱਖੀ ਨੂੰ ਪਹਿਚਾਣਦੇ ਸਿੱਖ ਆ, ਗੁਰੂ ਦੇ ਨਾਲ ਸਮਰਪਿਤ ਸਿੱਖ ਆ, ਗੁਰੂ ਗ੍ਰੰਥ ਸਾਹਿਬ ਦੇ ਨਾਲ ਸਮਰਪਿਤ ਸਿੱਖ ਆ, ਉਹਨਾਂ ਦੇ ਉੱਤੇ ਕਿਸੇ ਕਿਸਮ ਦਾ ਇਸ ਬੇਤੁਕੀ ਸਟੇਟਮੈਂਟ ਦਾ ਕੋਈ ਅਸਰ ਹੋ ਹੀ ਨਹੀਂ ਸਕਦਾ ਜੀ। ਡਾਕਟਰ ਇੱਕ ਵੱਖਰੀ ਕੌਮ ਆ, ਸਿੱਖਾਂ ਦੀ ਆਪਣੀ ਵੱਖਰੀ ਸਿਆਸਤ ਆ, ਵੱਖਰੀ ਵਿਰਾਸਤ ਆ, ਸਿੱਖਾਂ ਦਾ ਆਪਣਾ ਵੱਖਰਾ ਸਮਾਜ ਆ, ਸਿੱਖਾਂ ਦਾ ਵੱਖਰਾ ਧਰਮ ਆ, ਸਿੱਖਾਂ ਦੇ ਵੱਖਰੇ ਅਦਾਰੇ ਆ। ਸਾਡਾ ਉਹਨਾਂ ਦੇ ਨਾਲ ਕੋਈ ਲੈਣ ਦੇਣ ਨਹੀਂ। ਸਾਡਾ ਉਹਨਾਂ ਕੀ ਲੈਣ ਦੇਣਾ ਹਿੰਦੂਆਂ ਦੇ ਨਾਲ ਜਿੰਨਾ ਮੁਸਲਮਾਨਾਂ ਦੇ ਨਾਲ, ਈਸਾਈਆਂ ਦੇ ਨਾਲ ਜਾਂ ਜੂਸ ਦੇ ਨਾਲ ਜੀ। ਡਾਕਟਰ ਢਿੱਲੋਂ, ਜਿਵੇਂ ਤੁਸੀਂ ਗੱਲ ਕੀਤੀ ਹੈ, ਇਹਨੂੰ ਜੇ ਅਸੀਂ ਆਈਡੀਓਲੋਜੀਕਲੀ ਦੇਖਣਾ ਹੋਵੇ ਤਾਂ ਤੁਹਾਡੀ ਗੱਲ ਦਰੁਸਤ ਹੈਗੀ ਆ, ਇਹਦੇ 'ਚ ਕੋਈ ਦੋ ਰਾਏ ਨਹੀਂ। ਪਰ ਜੇ ਅਸੀਂ ਇਹਨੂੰ ਪ੍ਰੈਕਟੀਕਲ ਐਂਗਲ ਤੋਂ ਦੇਖੀਏ, ਜੋ ਅੱਜ ਘਟਨਾਕ੍ਰਮ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਵਾਪਰ ਰਿਹਾ, ਖਾਸ ਤੌਰ 'ਤੇ ਜਦੋਂ ਅਸੀਂ ਪੋਲੀਟੀਕਲ ਪਾਵਰ ਦੀ ਗੱਲ ਕਰਦੇ ਹਾਂ, ਤਾਂ ਉਹੀ ਆਈਡੀਓਲੋਜੀ, ਉਹੀ ਸੋਚ ਰਨ ਕਰ ਰਹੀ ਹੈ ਜਿਹੜੀ ਦੇ ਵਿੱਚੋਂ ਅੱਜ ਜੋ ਮੋਹਨ ਭਾਗਵਤ ਨੇ ਕਿਹਾ ਉਹਦੀ ਇੱਕ ਝਲਕ ਨਜ਼ਰ ਆਉਂਦੀ ਆ। ਸੋ ਉਹਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਹੋ ਗਏ ਜਾਂ ਜਿਹੜੇ ਹੋਰ ਉਹਨਾਂ ਦੇ ਹੱਥ ਠੋਕੇ ਬਣੇ ਹੋਏ ਆ, ਕਿਵੇਂ ਸਾਡੀਆਂ ਜਿਹੜੀਆਂ ਇੰਸਟੀਟਿਊਸ਼ਨਸ ਨੇ ਉਹ ਡਿਸਟਰੋਏ ਕੀਤੀਆਂ ਜਾ ਰਹੀਆਂ ਨੇ, ਤੇ ਜਿਹੜੀ ਮਾਨਸਿਕਤਾ ਹੈਗੀ ਹੈ ਸਿੱਖਾਂ ਦੀ, ਉਹਦੇ ਵਿੱਚ ਓਵਰਆਲ ਜਦੋਂ ਅਸੀਂ ਦੇਖਦੇ ਹਾਂ, ਮਤਲਬ ਉਹ ਪੜ੍ਹਾਈ ਲਿਖਾਈ ਤੋਂ ਲੈ ਕੇ ਕਿਵੇਂ ਸਾਰਾ ਸਿਸਟਮ ਉਹਨੂੰ ਹਿੰਦੂਆਈਜ਼ਡ ਕਰਨ ਦੇ ਵਿੱਚ ਲੱਗਿਆ ਹੋਇਆ। ਸੋ ਇਹ ਜਿਹੜਾ ਪ੍ਰੈਕਟੀਕਲ ਵਰਤਾਰਾ ਵਾਪਰ ਰਿਹਾ, ਆਈਡੀਓਲੋਜੀਕਲੀ ਅਸੀਂ ਗੱਲ ਕਰ ਰਹੀ, ਪਰ ਜਿਹੜਾ ਇਹ ਪ੍ਰੈਕਟੀਕਲ ਵਰਤਾਰਾ ਵਾਪਰ ਰਿਹਾ ਅੱਜ ਦੀ ਡੇਟ ਦੇ ਵਿੱਚ, ਇਹਦਾ ਸੋਲਿਊਸ਼ਨ ਤੁਸੀਂ ਕੀ ਦੇਖਦੇ ਹੋ? ਦੇਖੋ, ਉਸ ਦਾ ਸੋਲਿਊਸ਼ਨ ਆ ਸਿੱਖਾਂ ਨੂੰ ਆਪਣਾ ਸਹੀ ਕਿਸਮ ਦਾ ਲੀਡਰ ਚੁਣਨਾ ਚਾਹੀਦਾ, ਜਿਹੜਾ ਠੋਕ ਕੇ ਛਾਤੀ ਦੇ ਉੱਤੇ ਹੱਥ ਰੱਖ ਕੇ ਕਹੇ ਵੀ ਸਾਡਾ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ, ਅਸੀਂ ਇੱਕ ਇੰਡੀਪੈਂਡੈਂਟ ਆਇਡੈਂਟੀ ਹੈ, ਤੁਸੀਂ ਸਾਡੀ ਕਿਸੇ ਗੱਲ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ। ਕੋਈ ਆਫਤ ਨਹੀਂ ਆਉਣ ਲੱਗੀ, ਕੋਈ ਪਹਾੜ ਨਹੀਂ ਗਿਰਨ ਲੱਗਿਆ ਉਸ ਬੰਦੇ ਦੇ ਉੱਤੇ ਜਿਹੜਾ ਲੀਡਰ ਸਾਡਾ ਹੋਵੇ। ਹੁਣ ਸਿੱਖਾਂ ਨੂੰ ਆਪਣਾ ਸਹੀ ਕਿਸਮ ਦਾ ਲੀਡਰ ਚੁਣਨਾ ਚਾਹੀਦਾ, ਔਰ ਇਹਨਾਂ ਬੰਦਿਆਂ ਨੂੰ ਕਟਹਿਰੇ 'ਚ ਖੜਾ ਕਰਕੇ ਇਹਨਾਂ ਤੋਂ ਸਵਾਲ ਜਵਾਬ ਪੁੱਛਣੇ ਚਾਹੀਦੇ। ਇਹ ਮੈਨੂੰ ਪਤਾ ਲੱਗਿਆ ਇਹ ਸ਼ਾਇਦ ਹੁਣ ਅਮਰੀਕਾ ਜਾਂ ਕਿਸੇ ਜਗ੍ਹਾ ਚਲਿਆ ਗਿਆ ਆਪਣਾ ਚੈੱਕਅਪ ਕਰਾਉਣ ਦੇ ਲਈ ਜੀ। ਮਤਲਬ ਤੁਸੀਂ ਇਹ ਦੇਖੋ, ਅੱਜ ਦੇ ਇੱਕ ਅਖਬਾਰ ਦੇ ਵਿੱਚ ਖਬਰ ਲੱਗੀ ਵੀ ਹੈ, ਇਸ ਬੰਦੇ ਨੇ ਆਪਣੇ ਜਨਮ ਦਿਨ ਦੇ ਉੱਤੇ 5 ਕਰੋੜ ਰੁਪਇਆ ਖਰਚ ਕੀਤਾ ਸਰਕਾਰੀ ਜੀ। ਮਤਲਬ ਸਰਕਾਰ ਦੇ ਪੈਸਿਆਂ ਦੀਆਂ ਜਿਸ ਕਿਸਮ ਦੀਆਂ ਧੱਜੀਆਂ ਉਡਾਈਆਂ ਗਈਆਂ, ਇਹ ਪਿਓ ਪੁੱਤ ਨੇ ਉਹ ਬੇਮਿਸਾਲ ਦੁਨੀਆ ਦੇ ਇਤਿਹਾਸ ਦੇ ਵਿੱਚ। ਤੋ ਇਹ ਆਪਣੀ ਪਰਸਨੈਲਿਟੀ ਨੂੰ ਬਿਲਡ ਕਰਨ ਲਈ, ਆਪਣਾ ਇਮੇਜ ਬਣਾਉਣ ਦੇ ਲਈ, ਆਪਣਾ ਅਸਰ ਰਸੂਖ ਬਣਾਉਣ ਦੇ ਲਈ ਇਹਨਾਂ ਨੇ ਸਰਕਾਰ ਦਾ ਮਤਲਬ ਕੋਈ ਹੀਲਾ ਨਹੀਂ ਛੱਡਿਆ ਜਿੱਥੇ ਇਹਨਾਂ ਨੇ ਪੈਸਾ ਗਰਕਣਾ ਕੀਤਾ ਹੋਵੇ। ਆਲਰੇਡੀ ਪੰਜਾਬ ਦਾ ਖਜ਼ਾਨਾ ਖਤਮ ਹੋਇਆ, ਪਰ ਇਹਨਾਂ ਨੇ ਹੁਣ ਵੀ ਅਖੀਰਲੇ ਮੌਕੇ ਵੀ ਇਹ ਕਹਿੰਦਾ ਵੀ ਮੈਂ ਚੈੱਕਅਪ ਕਰਾਉਣ ਜਾਣਾ ਬਾਹਰ ਜੀ। ਮੈਨੂੰ ਇਹ ਦੱਸੋ ਕਿਹੜਾ ਦੁਨੀਆ ਦਾ ਚੈੱਕਅਪ ਚੰਡੀਗੜ੍ਹ ਦੇ ਵਿੱਚ ਨਹੀਂ ਹੁੰਦਾ? ਬੈਸਟ ਤੋਂ ਬੈਸਟ ਹਸਪੀਟਲ ਚੰਡੀਗੜ੍ਹ ਦੇ ਵਿੱਚ ਹੈਗੇ ਆ, ਜਿਹੜੇ ਵਰਲਡ ਲੈਵਲ ਦੇ ਹਸਪੀਟਲ ਆ ਉਹਨਾਂ ਦਾ ਮੁਕਾਬਲਾ ਕਰਦੇ ਆ, ਟੌਪ ਕਲਾਸ ਡਾਕਟਰ ਹੈਗੇ ਆ। ਇੱਥੇ ਨਹੀਂ ਤਾਂ ਤੁਸੀਂ ਦਿੱਲੀ ਕਰਾ ਲਓ। ਤੋ ਪਰ ਇਸ ਨੇ ਮਤਲਬ 20, 25, 50, 100 ਲੱਖ ਰੁਪਈਆ ਜਾਂ 2-4 ਕਰੋੜ ਰੁਪਈਆ ਜਿਹੜਾ ਰਹਿੰਦਾ ਉਹ ਵੀ ਖਰਚ ਕਰਕੇ ਜਾਣਾ। ਮਤਲਬ ਇਤਨਾ ਸਵਾਰਥੀ ਇਨਸਾਨ, ਪੈਸੇ ਨੂੰ ਗਰਕ ਕਰਨ ਵਾਲਾ ਬੇਰਹਿਮੀ ਨਾਲ ਇਨਸਾਨ ਇਹੀ ਹੈ। ਪ੍ਰਕਾਸ਼ ਆਪਣੀ ਜੇਬ 'ਚ ਇੱਕ ਪੈਸਾ ਵੀ ਨਹੀਂ ਲਾਉਂਦਾ ਜੀ, ਆਪਣੀ ਜੇਬ 'ਚ ਇੱਕ ਪੈਸਾ ਵੀ ਨਹੀਂ ਕੱਢਦਾ। ਤੋ ਇਸ ਬੰਦੇ ਦੀ ਪਹਿਚਾਣ ਕਰਕੇ ਕਟਹਿਰੇ ਵਿੱਚ ਖੜਾ ਕਰਕੇ ਸਿੱਖਾਂ ਨੂੰ ਇਸ ਦੇ ਉੱਤੇ ਸਵਾਲ ਉਠਾਉਣੇ ਚਾਹੀਦੇ ਆ, ਔਰ ਇਹ ਤੋਂ ਜਵਾਬ ਮੰਗਣਾ ਚਾਹੀਦਾ ਜੀ। ਇਹ ਹੁਣ ਭੱਜਣਾ ਚਾਹੁੰਦਾ ਵੀ ਮੈਂ, ਜੇ ਮੈਨੂੰ ਕੋਈ ਜਰਨਲਿਸਟ ਪੁੱਛੇ ਮੈਂ ਉਹਦਾ ਜਵਾਬ ਨਾ ਦੇਵਾਂ। ਇਲੈਕਸ਼ਨਾਂ ਦੇ ਰਿਜ਼ਲਟਾਂ ਤੋਂ ਬਾਅਦ ਹੀ ਬੇਸ਼ੱਕ ਇਹ ਇੱਥੇ ਆਏਗਾ। ਉਸ ਤੋਂ ਪਹਿਲਾਂ ਇਸਨੇ ਇਹ ਬਹਾਨਾ ਲਾ ਕੇ ਮੈਂ ਜੀ ਉੱਥੇ ਮੈਡੀਕਲ ਚੈੱਕਅਪ ਕਰਾਉਣ ਜਾ ਰਿਹਾ, ਉੱਥੇ ਇੰਨਾ ਟਾਈਮ ਲੱਗ ਗਿਆ ਜੀ, ਇੱਥੇ ਉਹ ਹੋ ਗਿਆ ਜੀ, ਉੱਥੇ ਉਹ ਹੋ ਗਿਆ ਜੀ, ਇਸ ਤਰੀਕੇ ਨਾਲ ਇਹ ਫੇਸ ਨਹੀਂ ਕਰ ਸਕਦਾ ਜੀ। ਇੱਕ ਸਵਾਲ ਉੱਠਣੇ ਸੀ, ਇਸੇ ਸਵਾਲ ਉੱਠਣੇ ਸੀ ਸੌਦਾ ਸਾਹਿਬ ਦੀ ਸਪੋਰਟ ਦੇ ਉੱਤੇ, ਇਹਦੇ ਉੱਤੇ, ਕਿਉਂਕਿ ਇਹ ਸਵਾਲਾਂ ਨੂੰ ਫੇਸ ਨਹੀਂ ਕਰਨਾ ਚਾਹੁੰਦਾ। ਇਸ ਕਰਕੇ ਬਹਾਨਾ ਲਾ ਕੇ ਵੀ ਮੈਂ ਮੈਡੀਕਲ ਚੈੱਕਅਪ ਕਰਾਉਣ ਜਾ ਰਿਹਾ, ਭੱਜ ਗਿਆ ਪੰਜਾਬ ਦੇ ਵਿੱਚ ਜੀ। ਡਾਕਟਰ ਢਿੱਲੋਂ, ਤੁਸੀਂ ਗੱਲ ਕੀਤੀ ਹੈ ਵੀ ਸਿੱਖਾਂ ਨੂੰ ਨਵੀਂ ਲੀਡਰਸ਼ਿਪ ਚਾਹੀਦੀ ਹੈ, ਜਾਂ ਇਹ ਕਹਿ ਲਓ ਵੀ ਜਿਹੜੇ ਹੁਣ ਦੇ ਲੀਡਰ ਹੈਗੇ ਆ, ਖਾਸ ਤੌਰ ਤੇ ਪ੍ਰਕਾਸ਼ ਸਿੰਘ ਬਾਦਲ, ਇਹਨਾਂ ਨੂੰ ਸਵਾਲਾਂ ਦੇ ਕਟਹਿਰੇ ਦੇ ਵਿੱਚ ਖੜਾ ਕਰਕੇ ਸਵਾਲ ਪੁੱਛਣੇ ਚਾਹੀਦੇ ਆ ਵੀ ਇਹ ਸਾਰਾ ਕੀ ਹੋ ਰਿਹਾ।
ਸੋ ਜਦੋਂ ਤੁਹਾਡੇ ਕੋਲ ਕੋਈ ਇੰਸਟੀਟਿਊਸ਼ਨ ਹੈ ਨਹੀਂ, ਅਕਾਲ ਤਖਤ ਹੋ ਗਿਆ, SGPC ਹੋ ਗਈ, ਅਕਾਲੀ ਦਲ ਹੋ ਗਿਆ, ਕੋਈ ਹੋਰ ਧਿਰ ਹੋ ਗਈ, ਤੁਹਾਡੀ ਉਹ ਇੰਨੀ ਸ਼ਕਤੀਸ਼ਾਲੀ ਹੈ ਨਹੀਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜੋ ਇਸ ਕਾਰਜ ਨੂੰ ਨਪੇਰੇ ਚੜਾ ਸਕੇ। ਸੋ ਇਹ ਸੰਭਵ ਕਿਵੇਂ ਆ ਪ੍ਰੈਕਟੀਕਲੀ, ਤੇ ਇਹਦਾ ਸੋਲਿਊਸ਼ਨ ਕੀ ਹੈ ਉਹ ਨਹੀਂ ਨਜ਼ਰ ਆਉਂਦਾ ਸਿੱਖ ਕੌਮ ਨੂੰ। ਸੋ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈਗੀ ਹੈ ਜਾਂ ਸਿੱਖ ਕੌਮ ਉੱਥੇ ਵਸਦੀ ਹੈ ਜਾਂ ਭਾਰਤ ਦੇ ਨਕਸ਼ੇ ਤੋਂ ਬਾਹਰ ਜਿਹੜੇ ਡਾਇਸਪੋਰਾ ਦੇ ਵਿੱਚ ਸਿੱਖ ਵਸਦੇ ਆ, ਜਿਹੜੇ ਸਾਡੇ ਦਰਸ਼ਕ ਸਾਨੂੰ ਦੇਖ ਰਹੇ ਆ, ਉਹਨਾਂ ਦੇ ਲਈ ਉਹ ਕਿੱਥੋਂ ਸ਼ੁਰੂਆਤ ਕਰਨ ਇਸ ਸੋਲਿਊਸ਼ਨ ਦੀ ਜੋ ਤੁਸੀਂ ਕਹਿ ਰਹੇ ਹੋ? ਨਹੀਂ ਦੇਖੋ, ਬੜੀ ਤੁਹਾਡੇ ਕੋਲ ਮੀਡੀਆ ਇਸ ਵੇਲੇ ਹੈ, ਬਾਹਰ ਬੈਠੇ ਸਿੱਖਾਂ ਕੋਲ ਵੀ ਆ, ਇੱਥੇ ਪੰਜਾਬ 'ਚ ਬੈਠੇ ਸਿੱਖਾਂ ਕੋਲ ਵੀ ਮੀਡੀਆ ਹੈ। ਸੋਸ਼ਲ ਮੀਡੀਆ ਵੀ ਅੱਜ ਬਹੁਤ ਪਾਵਰਫੁਲ ਆ। ਸੋਸ਼ਲ ਮੀਡੀਆ ਦੇ ਰਾਹੀਂ ਸਿੱਖਾਂ ਨੂੰ ਇਸ ਦੇ ਉੱਤੇ ਸਵਾਲ ਉਠਾਉਣੇ ਚਾਹੀਦੇ ਆ। ਇਸ ਦੀਆਂ ਜਿਹੜੀਆਂ ਕਰਤੱਵ ਇਸਨੇ ਕੀਤੇ, ਕਰਤੂਤਾਂ ਕੀਤੀਆਂ, ਕਿਸ ਤਰੀਕੇ ਨਾਲ ਬਿਟਰੇਲ ਕੀਤਾ ਸਿੱਖਾਂ ਦਾ, ਉਹ ਸਵਾਲਾਂ ਦੇ ਇਸ ਤੋਂ ਜਵਾਬ ਲੈਣੇ ਚਾਹੀਦੇ। ਉਹ ਸਵਾਲਾਂ ਦੀ ਵਿਚਾਰ ਇਸ ਦੇ ਉੱਤੇ ਕਰਨੀ ਚਾਹੀਦੀ ਹੈ, ਇਸ ਦੇ ਉੱਤੇ, ਇਸ ਦੇ ਪਰਿਵਾਰ ਦੇ ਉੱਤੇ, ਕਿ ਕਿਸ ਅਥਾਰਟੀ ਨਾਲ ਇਸ ਬੰਦੇ ਨੇ ਆਪਣੀ ਨੂੰਹ ਨੂੰ ਸੈਂਟਰ ਦੇ ਵਿੱਚ ਮਿਨਿਸਟਰ ਬਣਾਇਆ, ਟੁੱਟਿਆ ਭੱਜਿਆ ਗਿਆ ਜਿਹੜਾ ਉਸ ਨੇ, ਔਰ ਕਿਸ ਤਰੀਕੇ ਦੇ ਨਾਲ ਤੁਸੀਂ ਪੈਸਾ ਕਮਾਇਆ, ਉਹਦਾ ਜਵਾਬ ਦਿਓ। ਕਿਸ ਤਰੀਕੇ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਤੁਸੀਂ ਬੱਸਾਂ ਚਲਾਉਂਦੇ ਹੋ, ਲੋਕਾਂ ਨੂੰ ਲਤੜਦੇ। ਇਸ ਆਦਮੀ ਨੇ ਪੰਜਾਬ ਨੂੰ ਇੱਕ ਗ੍ਰੇਵਯਾਰਡ ਬਣਾ ਦਿੱਤਾ, ਨਸ਼ਿਆਂ ਦੇ ਵਿੱਚ ਲੋਕਾਂ ਨੂੰ ਗੁਲਤਾਨ ਕਰ ਦਿੱਤਾ, ਔਰ ਕਿਸਾਨ ਵਿਚਾਰਾ ਗਰੀਬ ਔਰ ਕਰਜ਼ੇ ਦੇ ਵਿੱਚ ਦਬਿਆ ਹੋਇਆ ਉਹ ਖੁਦਕੁਸ਼ੀਆਂ ਕਰ ਰਿਹਾ। ਮਤਲਬ ਕੈਂਸਰ ਟ੍ਰੇਨਾਂ ਚੱਲ ਰਹੀਆਂ, ਔਰ ਹੈਰਾਨੀ ਦੀ ਗੱਲ ਆ, ਮਤਲਬ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਲੋਕ ਮਰ ਰਹੇ ਆ, ਲੇਕਿਨ ਇਸ ਦੇ ਚਿਹਰੇ ਦੇ ਉੱਤੇ 1% ਵੀ ਕੋਈ ਕਿਸੇ ਕਿਸਮ ਦੀ ਘਬਰਾਹਟ, ਕਿਸੇ ਕਿਸਮ ਦੀ ਚਿੰਤਾ ਦੇ ਨਿਸ਼ਾਨ ਨਹੀਂ ਹੁੰਦੇ ਜੀ। ਇਹ ਇਤਨਾ ਜ਼ਿਆਦਾ ਮਤਲਬ ਢੀਠ ਇਨਸਾਨ ਹੈ ਕਿ ਇਸ ਨੂੰ ਕਿਸੇ ਦੇ ਦਰਦ ਦੀ ਕੋਈ ਤਕਲੀਫ ਹੀ ਨਹੀਂ ਹੁੰਦੀ। ਤੋ ਸਾਡੀ ਤਾਂ ਇਤਨੀ ਵੱਡੀ ਟ੍ਰੈਜੇਡੀ ਹੈ ਕਿ ਇਤਨਾ ਬੇਰਹਿਮ ਤੁਹਾਡਾ ਲੀਡਰ ਹੈ ਔਰ ਤੁਹਾਨੂੰ ਉਹ ਖਾ ਰਿਹਾ। ਫਿਰ ਵੀ ਬਹੁਤ ਸਾਰੇ ਸਿੱਖ ਇਸ ਗੱਲ ਦੇ ਉੱਤੇ ਸੁਚੇਤ ਨਹੀਂ ਹੈ ਜੀ। ਡਾਕਟਰ ਢਿੱਲੋਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ। ਸਾਡੇ ਅੱਜ ਦੇ ਸ਼ੋਅ ਦਾ ਸਮਾਂ ਸਮਾਪਤੀ ਦੇ ਵੱਲ ਜਾ ਰਿਹਾ ਤੇ ਅਸੀਂ ਤੁਹਾਡੇ ਕੋਲੋਂ ਅੱਜ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਇਜਾਜ਼ਤ ਦਿਓ ਡਾਕਟਰ ਸਾਹਿਬ, ਫਿਰ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਜਾਂਦੇ ਜਾਂਦੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਵੀ ਅਪੀਲ ਕਰਦਿਆਂ ਕਿ TV84 ਦੇ ਇਸ ਕਾਰਜ ਨੂੰ ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ, ਤੁਹਾਡੀਆਂ ਡੋਨੇਸ਼ਨਸ ਦੀ ਲੋੜ ਹੈਗੀ ਹੈ। ਤੁਸੀਂ TV84.tv ਤੇ ਜਾ ਕੇ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਤੇ ਜੇ ਇਸ ਹਵਾਲੇ ਨਾਲ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਸੋਸ਼ਲ ਮੀਡੀਆ ਦੇ ਥਰੂ ਸਾਡੇ ਫੇਸਬੁੱਕ ਪੇਜ ਦੇ ਦੁਆਰਾ TV84 ਦੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਜਾਂ ਫਿਰ donate.tv84@gmail.com ਤੇ ਤੁਸੀਂ ਸਾਨੂੰ ਈਮੇਲ ਵੀ ਲਿਖ ਸਕਦੇ ਹੋ। ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।